ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਆਏ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 29 ਨਵੰਬਰ 2013 14 ਮੱਘਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਟੋਰਾਂਟੋ ਤੋਂ ਭੈਣ ਇਸ਼ਨਾਨ ਕੌਰ ਜੀ ਦੀ। ਇਹਨਾਂ ਨੇ ਸਾਡੇ ਵੱਲੋਂ ਟੋਰਾਂਟੋ ਨਿਵਾਸੀ ਪ੍ਰੋਫੈਸਰ ਉਦੇ ਸਿੰਘ ਜੀ ਦੇ ਅਕਾਲ ਚਲਾਣੇ ਤੇ ਦਿੱਤੀ ਸ਼ਰਧਾਂਜਲੀ ਦੇ ਜਵਾਬ ਵਜੋਂ ਇਹ ਲਿਖਤ ਭੇਜੀ ਹੈ। ਪੱਤਰਕਾਰਤਾ ਦੇ ਨੈਤਿਕ ਅਸੂਲਾਂ ਦੀ ਪਾਲਣਾ ਕਰਦਿਆਂ ਅਸੀਂ ਇਹ ਈਮੇਲ ਹੂਬਹੂ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ। ਭੈਣ ਇਸ਼ਨਾਨ ਕੌਰ ਜੀ ਲਿਖਦੇ ਹਨ, ਮੇਰਾ ਨਾਮ ਇਸ਼ਨਾਨ ਕੌਰ ਹੈ। ਮੈਂ ਪ੍ਰੋਫੈਸਰ ਉਦੇ ਸਿੰਘ ਦੀ ਲੜਕੀ ਹਾਂ। ਕਿਰਪਾ ਕਰਕੇ ਉਹਨਾਂ ਦੇ ਨਾਂ ਦੇ ਠੀਕ ਸਪੈਲਿੰਗ ਧਿਆਨ ਵਿੱਚ ਰੱਖੋ। ਮੈਂ ਕੁਝ ਉਹਨਾਂ ਗਲਤ ਧਾਰਨਾਵਾਂ ਨੂੰ ਦਰੁਸਤ ਕਰਨਾ ਚਾਹੁੰਦੀ ਹਾਂ ਜਿਹੜੀਆਂ ਕਿ ਤੁਹਾਡੇ ਮਨ ਵਿੱਚ ਮੇਰੇ ਪਿਤਾ ਜੀ ਦੇ ਸੰਬੰਧੀ ਹਨ। ਸਭ ਤੋਂ ਪਹਿਲਾਂ ਤੁਹਾਡੇ ਵੱਲੋਂ ਮੇਰੇ ਭਰਾ ਕਿਰਪਾਲ ਸਿੰਘ ਦੀ ਮੌਤ ਸੰਬੰਧੀ ਮੇਰੇ ਪਿਤਾ ਜੀ ਵੱਲੋਂ ਦਿੱਤੀ ਪ੍ਰਤੀਕਿਰਿਆ ਨਾਲ ਸੰਬੰਧਿਤ ਹੈ। ਤੁਹਾਡੀ ਜਾਣਕਾਰੀ ਠੀਕ ਨਹੀਂ ਹੈ। ਜਦੋਂ 1975 ਵਿੱਚ ਮੇਰੇ ਭਰਾ ਦੀ ਅਲਬਰਟਾ ਵਿੱਚ ਮੌਤ ਹੋਈ, ਉਸ ਦਾ ਮ੍ਰਿਤਕ ਸਰੀਰ ਮੇਰੇ ਪਿਤਾ ਜੀ ਦੇ ਘਰ ਸੁਡਬਰੀ ਵਿਖੇ ਲਿਆਂਦਾ ਗਿਆ ਸੀ। ਇਹ ਕਾਰਵਾਈ ਮੇਰੇ ਪਿਤਾ ਜੀ ਦੀ ਬੇਨਤੀ ਤੇ ਦੂਸਰੇ ਭਰਾ ਅਤੇ ਕਿਰਪਾਲ ਸਿੰਘ ਦੀ ਵਿਧਵਾ ਪੈਗੀ ਨੇ ਕੀਤੀ ਸੀ। ਸੁਡਬਰੀ ਵਿੱਚ ਉਸ ਦੀ ਅੰਤਮ ਕਿਰਿਆ ਮੇਰੇ ਪਿਤਾ ਤੇ ਮਾਤਾ ਜੀ ਨੇ ਕੀਤੀ ਸੀ। ਹਾਂ, ਮੇਰੇ ਪਿਤਾ ਜੀ ਭਰਾ ਵੱਲੋਂ ਕੇਸ ਕਤਲ ਕਰਵਾਉਣ ਤੇ ਬੜੇ ਪਰੇਸ਼ਾਨ ਸਨ, ਪਰ ਉਹਨਾਂ ਨੇ ਇੱਕ ਪਿਤਾ ਦੇ ਤੌਰ ਤੇ ਆਪਣੇ ਫਰਜ਼ ਪੂਰੇ ਕੀਤੇ। ਮੇਰੇ ਪਿਤਾ ਜੀ ਦੀ ਕਹਾਣੀ ਮੁਕੰਮਲ ਨਹੀਂ ਹੋਵੇਗੀ ਜੇ ਮੈਂ ਉਹਨਾਂ ਦੀ ਜ਼ਿੰਦਗੀ ਦੇ ਅਖੀਰਲੇ 2 ਸਾਲਾਂ ਦਾ ਜ਼ਿਕਰ ਨਾ ਕਰਾਂ। ਅਖੀਰਲੇ 2 ਸਾਲਾਂ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਨੂੰ ਖੁੱਲੀਆਂ ਬਾਹਾਂ ਨਾਲ ਅਪਣਾਇਆ ਜਿਹੋ ਜਿਹੇ ਉਹ ਸਨ। ਉਹਨਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਤੇ ਤੇਰੀ ਮੰਮੀ ਤੇਰੇ ਕੋਲ ਆ ਕੇ ਰਹਿ ਸਕਦੇ ਹਾਂ। ਉਹਨਾਂ ਨੂੰ ਆਪਣੇ ਪੁੱਤਰਾਂ, ਪੋਤੇ ਪੋਤੀਆਂ, ਦੋਤੇ ਦੋਤੀਆਂ ਨੂੰ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੂੰ ਮਿਲਣਾ ਤੇ ਗੱਲਬਾਤ ਕਰਨਾ ਬਹੁਤ ਚੰਗਾ ਲੱਗਦਾ ਸੀ। 1 ਦਸੰਬਰ 2011 ਨੂੰ ਜਦੋਂ ਉਹ ਮੇਰੇ ਨਾਲ ਰਹਿਣ ਲਈ ਆਏ, ਉਹਨਾਂ ਨੇ ਮੈਨੂੰ ਕਿਹਾ ਇਹ ਮੇਰੇ ਸਫ਼ਰ ਦਾ ਆਖਰੀ ਪੜਾਅ ਹੈ। ਉਦੋਂ ਮੈਨੂੰ ਇਹ ਸਮਝ ਨਹੀਂ ਆਇਆ ਕਿ ਇਸ ਦਾ ਕੀ ਮਤਲਬ ਹੈ। ਮੈਨੂੰ ਹੁਣ ਸਮਝ ਆਈ ਕਿ ਉਹਨਾਂ ਨੂੰ ਸਮਝ ਸੀ ਕਿ ਉਹਨਾਂ ਨੇ ਹੁਣ ਬਹੁਤੀ ਦੇਰ ਜਿਉਂਦੇ ਨਹੀਂ ਰਹਿਣਾ। ਉਹ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਉਹਨਾਂ ਦੀ ਪਤਨੀ ਯਾਨੀ ਕਿ ਮੇਰੀ ਮੰਮੀ ਦੀ ਠੀਕ ਦੇਖਭਾਲ ਹੋ ਸਕੇ। ਇਸ ਲਈ ਉਹਨਾਂ ਨੇ ਆਪਣੇ ਬੱਚਿਆਂ ਨਾਲ ਅਮਨ ਅਮਾਨ ਕਾਇਮ ਕਰ ਲਿਆ। ਆਪਣੇ ਅਖੀਰਲੇ ਦਿਨਾਂ ਵਿੱਚ ਉਹਨਾਂ ਨੇ ਸਾਨੂੰ ਮਾਫ ਕਰ ਸਕਣ ਦੀ ਸ਼ਕਤੀ ਵਿਖਾਈ ਅਤੇ ਅਸੀਂ ਉਹਨਾਂ ਨੂੰ ਪਿਆਰ ਅਤੇ ਪਰਿਵਾਰ ਦੀ ਸਾਂਝ ਦੀ ਸ਼ਕਤੀ ਵਿਖਾਈ। ਪਿਤਾ ਜੀ ਦੀ ਅੰਤਮ ਅਰਦਾਸ 1 ਦਸੰਬਰ ਨੂੰ ਹੋ ਰਹੀ ਹੈ। ਠੀਕ 2 ਵਰ੍ਹੇ ਪਹਿਲਾਂ ਉਹਨਾਂ ਵੱਲੋਂ ਕੀਤੀ ਭਵਿੱਖਬਾਣੀ ਦੇ ਦਿਨ ਪਿਤਾ ਜੀ ਕੋਈ ਮੁਕੰਮਲ ਨਹੀਂ ਸਨ, ਪਰ ਉਹ ਇੱਕ ਸਿਧਾਂਤਵਾਦੀ ਇਨਸਾਨ ਸਨ। ਜੋ ਕੁਝ ਵੀ ਉਹਨਾਂ ਨੇ ਜ਼ਿੰਦਗੀ ਵਿੱਚ ਕੀਤਾ ਉਸ ਤੇ ਉਹ ਅਟਲ ਵਿਸ਼ਵਾਸ ਨਾਲ ਖਲੋਤੇ ਰਹੇ ਅਤੇ ਕਦੀ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ। ਉਹਨਾਂ ਦਾ ਆਪਣੇ ਗੁਰੂ ਤੇ ਉਵੇਂ ਹੀ ਸਵੈ ਵਿਸ਼ਵਾਸ ਸੀ ਜਿਵੇਂ ਕਿ ਸਾਹ ਦਾ ਆਪਣੇ ਆਪ ਚੱਲਣਾ ਹੁੰਦਾ ਹੈ। ਉਹਨਾਂ ਦੀ ਜ਼ਿੰਦਗੀ ਪਰ ਤਨ ਮਨ ਧਨ ਨਾਲ ਕੀਤੀ ਸੇਵਾ ਉਹਨਾਂ ਕਈ ਪੀੜ੍ਹੀਆਂ ਲਈ ਰੋਸ਼ਨ ਮੀਲ ਪੱਥਰ ਬਣ ਕੇ ਅਗਵਾਈ ਦਿੰਦੀ ਰਹੇਗੀ, ਜਿਨ੍ਹਾਂ ਨੂੰ ਉਹਨਾਂ ਨੇ ਬੜੇ ਪਿਆਰ ਅਤੇ ਅੰਦਰੂਨੀ ਹੁੱਬ ਨਾਲ ਸਿੱਖਿਆ ਦਿੱਤੀ। ਇਹੀ ਉਹਨਾਂ ਦਾ ਵਿਰਸਾ ਹੈ। ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਅਸੀਂ ਭੈਣ ਜੀ ਇਸ਼ਨਾਨ ਕੌਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਵੱਲੋਂ ਪ੍ਰੋਫੈਸਰ ਉਦੇ ਸਿੰਘ ਜੀ ਨੂੰ ਦਿੱਤੀ ਗਈ ਸ਼ਰਧਾਂਜਲੀ ਦੇ ਜਵਾਬ ਵਿੱਚ ਪੰਜਾਬ ਸਪੈਕਟਰਮ ਨੂੰ ਇਹ ਈਮੇਲ ਲਿਖੀ ਜੀ। ਉਹਦੇ 'ਚ ਉਹਨਾਂ ਨੇ ਆਪਣਾ ਪੱਖ ਜਿਹੜਾ ਪਰਿਵਾਰਕ ਪੱਖ ਹੈ ਉਸ ਨੂੰ ਬਿਆਨ ਕੀਤਾ। ਜੀ ਜੀ। ਜਦੋਂ ਵੀ ਕੋਈ ਪਿਆਰਾ ਬਜ਼ੁਰਗ ਖਾਸ ਤੌਰ 'ਤੇ ਮਾਤਾ ਪਿਤਾ ਦੁਨੀਆ ਤੋਂ ਜਾਂਦੇ ਨੇ ਤੇ ਜ਼ਾਹਰ ਹੈ ਕਿ ਪਰਿਵਾਰ ਇੱਕ ਸ਼ੋਕ ਵਿੱਚ ਵੀ ਹੁੰਦਾ ਹੈ ਔਰ ਉਹਨਾਂ ਨੂੰ ਇੱਕ ਘਾਟ ਵੀ ਮਹਿਸੂਸ ਹੁੰਦੀ ਹੈ। ਇਸ ਲਈ ਅਸੀਂ ਬਹੁਤ ਕੁਝ ਚਾਹੁੰਦੇ ਹੋਏ ਵੀ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਨਹੀਂ ਕਵਾਂਗੇ ਜੀ, ਕਿਉਂਕਿ ਅਸੀਂ ਇਸ ਦੁੱਖ ਦੀ ਘੜੀ, ਦੁੱਖ ਦੇ ਪਲਾਂ ਦੇ ਵਿੱਚ ਪਰਿਵਾਰ ਦੇ ਇਸ ਗਮ ਦੇ ਵਿੱਚ ਉਹਨਾਂ ਦੇ ਨਾਲ ਹੈ ਜੀ ਔਰ ਉਵੇਂ ਹੀ ਅਸੀਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਪੀੜ ਨੂੰ ਮਹਿਸੂਸ ਕਰਦੇ ਹਾਂ ਜਿਵੇਂ ਕੋਈ ਪਿਆਰੇ ਦੇ ਜਾਣ 'ਤੇ ਹੁੰਦੀ ਹੈ। ਜੀ ਜੀ। ਪਰ ਫਿਰ ਵੀ ਕਿਉਂਕਿ ਉਹਨਾਂ ਦੀ ਲਿਖਤ 'ਚ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਭਾਵੇਂ ਕਿ ਉਹਨਾਂ ਨੇ ਬੜੇ ਸ਼ਾਇਸਤਗੀ ਵਾਲੇ ਅੰਦਾਜ਼ 'ਚ ਬੜੇ ਸਿਵਲਾਈਜ਼ਡ ਮੈਨਰ 'ਚ ਈਮੇਲ ਲਿਖੀ ਹੈ, ਪਰ ਜੇ ਤੁਸੀਂ ਬਿਟਵੀਨ ਦਾ ਲਾਈਨਸ ਜਿਹਨੂੰ ਕਹਿੰਦੇ ਨੇ ਲਾਈਨਾਂ ਦੇ ਵਿਚਕਾਰ ਪੜ੍ਹੋ ਤੇ ਫਿਰ ਉਸ 'ਚ ਉਹਨਾਂ ਦਾ ਪਰਿਵਾਰਕ ਪੱਖ ਤੋਂ ਕਿਤੇ ਨਾ ਕਿਤੇ ਰੋਸ ਵੀ ਝਲਕਦੇ। ਜੀ।
ਜ਼ਬਾਨ ਦੇ ਵਿੱਚ ਕਹਿਣ ਵੇਲੇ ਤਾਂ ਉਦੈ ਸਿੰਘ ਜਾਂ ਉਦੈ ਸਿੰਘ ਉਹ ਤਾਂ ਕੋਈ ਸਪੈਲਿੰਗ ਨਹੀਂ ਹੈ, ਉਹ ਤਾਂ ਤੁਹਾਡਾ ਜ਼ਬਾਨੀ ਕਹਿਣਾ ਹੈ। ਸੋ ਜ਼ਾਹਰ ਹੈ ਕਿ ਜਦੋਂ ਇਸ ਨੂੰ TV 84 ਤੇ ਅਪਲੋਡ ਕੀਤਾ ਗਿਆ ਤੇ ਵਰਡ UDAI ਲਿਖਿਆ ਗਿਆ ਹੈ ਤੇ ਉਹਨਾਂ ਨੂੰ ਇਹ ਗੱਲ ਬੜੀ ਜਿਹੜੀ ਹੈ ਨਾ ਖੁਸ਼ਗਵਾਰ ਲੱਗੀ ਕਿ ਸਪੈਲਿੰਗ ਤਾਂ UDAY ਹੈ ਜੀ। ਮੈਂ ਸਮਝਦਾ ਵੀ ਜੇ ਉਹ ਇਹ ਗੱਲ ਨਾ ਕਹਿੰਦੇ ਤਾਂ ਸ਼ਾਇਦ ਜਿਹੜਾ ਉਹਨਾਂ ਦਾ ਦੂਸਰਾ ਕੰਸਰਨ ਹੈ ਉਹ ਜ਼ਿਆਦਾ ਭਾਰਾ ਲੱਗਦਾ, ਜਿਵੇਂ ਉਹਨਾਂ ਨੇ ਪਰਿਵਾਰ ਵੱਲੋਂ ਐਕਸਪਲੇਨੇਸ਼ਨ ਦਿੱਤੀ ਹੈ। ਜੀ। ਪਹਿਲੀ ਗੱਲ ਤਾਂ ਕੋਈ ਜਦੋਂ ਜੋ ਬੋਲੇ ਜਾਂਦੇ ਨੇ ਨਾ ਲਿਖੇ ਕਿਵੇਂ ਜਾਂਦੇ ਨੇ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜਿਹੜਾ ਕਿ ਉਹਨਾਂ ਦੇ ਪ੍ਰੋਟੈਸਟ ਦਾ ਕਾਰਨ ਬਣੇ। ਜੀ। ਔਰ ਖ਼ਾਸ ਤੌਰ ਤੇ ਉਹਨਾਂ ਹਾਲਾਤਾਂ 'ਚ ਜਦੋਂ ਕਿ ਉਹਨਾਂ ਨੇ ਖੁਦ ਬਿਆਨ ਕੀਤਾ ਹੈ ਕਿ ਜੀ ਉਹਨਾਂ ਨੇ ਅਖੀਰਲੇ 2 ਸਾਲਾਂ 'ਚ ਪਰਿਵਾਰ ਦੇ ਨਾਲ ਅਮਨ ਅਮਾਨ ਬਣਾਇਆ। ਜੀ। ਸੋ ਜ਼ਾਹਰ ਹੈ ਉਹਨਾਂ ਨੇ ਜਿਹੜੇ ਆਪਣੇ ਵੀਰ ਕਿਰਪਾਲ ਸਿੰਘ ਦੇ ਚਲਾਣੇ ਦੀ ਗੱਲ ਕੀਤੀ 1975 'ਚ ਕੀਤੀ ਹੈ। ਸੋ ਜੇ ਅਖੀਰਲੇ 2 ਸਾਲ ਤੱਕ ਕਿੰਨੇ ਦਹਾਕਿਆਂ ਤੋਂ ਉਹ ਪਰਿਵਾਰ ਨਾਲੋਂ ਵਿਛੜੇ ਹੋਏ ਸਨ ਜਾਂ ਉਹਨਾਂ ਦੇ ਨਾਲ ਗੁੱਡ ਟਰਮਸ ਨਹੀਂ ਸਨ, ਤੇ ਫਿਰ ਸਪੈਲਿੰਗ ਦੇ ਉੱਤੇ ਉਦੋਂ ਵੀ ਤਾਂ ਉਹੀ ਬਜ਼ੁਰਗ ਸਨ, ਫਿਰ ਸਪੈਲਿੰਗ ਦੇ ਉੱਤੇ ਇੰਨਾ ਵੱਡਾ ਜਿਹੜਾ ਕਾਈਂਡ ਆਫ ਪ੍ਰੋਟੈਸਟ ਹੈ ਉਹ ਕੋਈ ਗੱਲ ਬਣਦੀ ਨਹੀਂ ਹੈ। ਸੋ ਮੈਂ ਸਮਝਦਾ ਵੀ ਇਸ ਤੋਂ ਬਿਨਾਂ ਵੀ ਗੱਲ ਹੋ ਸਕਦੀ ਸੀ। ਬਾਕੀ ਜਿਹੜੀ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਹੈ ਉਹ ਜ਼ਾਹਰ ਹੈ ਵੀ ਅਸੀਂ ਵੀ ਜਦੋਂ ਉਸ ਘਟਨਾ ਨੂੰ ਬਿਆਨ ਕੀਤਾ, ਕਿਉਂਕਿ ਮੈਂ ਇਹ ਕਿਹਾ ਸੀ ਵੀ ਸਾਡੇ ਕੋਲ ਸੈਕੰਡਰੀ ਸੋਰਸ ਤੋਂ ਆਈ ਹੈ ਗੱਲ, ਅਸੀਂ ਉਹਦੇ ਮੁਤਾਬਕ ਹੀ ਬਿਆਨ ਕਰ ਰਹੇ ਹਾਂ ਜੀ। ਪਰ ਇੱਕ ਗੱਲ ਉਹਨਾਂ ਦੀ ਲਿਖਤ ਤੋਂ ਵੀ ਜ਼ਾਹਰ ਹੈ ਵੀ ਉਹਨਾਂ ਨੇ ਜੇ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਅਖੀਰ 'ਚ ਉਹਨਾਂ ਨੇ ਕਿਹਾ ਕਿ ਉਹ ਸਿਧਾਂਤਵਾਦੀ ਸਨ, ਉਹਨਾਂ ਨੇ ਕਦੇ ਸਮਝੌਤਾ ਨਹੀਂ ਕੀਤਾ, ਉਹ ਪੂਰੇ ਸਿਧਾਂਤ ਦੇ ਨਾਲ ਰਹੇ, ਤਾਂ ਜ਼ਾਹਰ ਹੈ ਕਿ ਇਹ ਉਹਨਾਂ ਦੀ ਵਡਿੱਤਣ ਜ਼ਰੂਰ ਹੈ ਕਿ ਅਖੀਰਲੇ 2 ਸਾਲ 'ਚ ਇਹ ਵੀ ਉਹਨਾਂ ਨੇ ਰੀਜ਼ਨ ਵੀ ਦਿੱਤਾ ਹੈ ਕਿ ਵੀ ਜੇ ਉਹਨਾਂ ਨੇ ਕੰਪਰੋਮਾਈਜ਼ ਲਾਈਨ ਇਸ ਲਈ ਕਿਉਂਕਿ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਧਰਮ ਪਤਨੀ ਯਾਨੀ ਕਿ ਇਹਨਾਂ ਬੱਚਿਆਂ ਦੀ ਮਾਤਾ ਉਹਨਾਂ ਦੀ ਦੇਖਭਾਲ ਹੋਏ। ਸੋ ਜ਼ਾਹਰ ਹੈ ਮਾਤਾ ਜੀ ਵੀ ਬਜ਼ੁਰਗ ਉਮਰ ਦੇ ਵਿੱਚ ਨੇ ਜੀ, ਉਹਨਾਂ ਦੀ ਸਿਹਤ ਵੀ ਠੀਕ ਨਹੀਂ ਹੈ। ਸੋ ਉਹਨਾਂ ਦਾ ਇਹ ਕਹਿਣਾ ਹੀ ਆਪਣੇ ਆਪ 'ਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪ੍ਰੋਫੈਸਰ ਸਾਹਿਬ ਇੱਕ ਇਹ ਠੀਕ ਹੈ ਪਰਿਵਾਰ ਦੇ ਲਈ ਪਿਤਾ ਪੁੱਤਰ ਧੀ ਉਹ ਆਪਣੇ ਰਿਸ਼ਤੇ ਨੇ, ਉਹਨਾਂ ਦਾ ਇੱਕ ਆਪਣਾ ਮੁਕਾਮ ਹੈ ਔਰ ਪਰਿਵਾਰ ਦਾ ਪੂਰਾ ਹੱਕ ਹੈ ਕਿ ਉਹ ਆਪਣੇ ਆਪ ਨੂੰ ਜਿਹੜਾ ਜਿਸ ਕਿਸਮ ਦੀ ਜ਼ਿੰਦਗੀ ਉਹ ਜਿਉਣਾ ਚਾਹੁੰਦੇ ਨੇ ਜਿਉਣ ਜੀ। ਲੇਕਿਨ ਪੰਥ ਨਾਲ ਰਿਸ਼ਤਾ ਉਦੋਂ ਜੁੜਦਾ ਹੈ ਜਦੋਂ ਕੋਈ ਸਿਧਾਂਤ ਦੇ ਨਾਲ ਖਲੋ ਕੇ, ਸਾਡੇ ਲਈ ਪ੍ਰੋਫੈਸਰ ਉਦੈ ਸਿੰਘ ਇੱਕ ਸਿੱਕੇਬੰਦ ਪੰਥਕ ਖਾਲਿਸਤਾਨੀ ਸਿੰਘ ਨੇ ਜਿਨ੍ਹਾਂ ਨੇ ਇਹਨਾਂ ਵੈਲਿਊਜ਼ ਦੇ ਲਈ ਜੇ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਵੀ ਵਿੱਥ ਕਰਨੀ ਪਈ, ਉਹਨਾਂ ਨੂੰ ਵੀ ਚੈਲੰਜ ਕਰਨਾ ਪਿਆ ਤੇ ਉਹਨਾਂ ਨੇ ਕੀਤਾ। ਜੇ ਉਹਨਾਂ ਨੇ ਅਖੀਰ ਦੇ ਵਿੱਚ ਜਾ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ, ਇਹ ਵੀ ਇੱਕ ਚੰਗੀ, ਇਹ ਵੀ ਉਹਨਾਂ ਦਾ ਵੱਡਾਪਨ ਹੈ। ਸੋ ਇਹਦੇ ਤੋਂ ਇਹ ਸਾਬਤ ਨਹੀਂ ਹੁੰਦਾ ਹੈ ਕਿ ਵੀ ਉਹ ਕੋਈ ਆਪਣੇ ਸਿਧਾਂਤ ਤੋਂ ਥੜਕੇ ਜਾਂ ਉਹ ਜਿਹੜੇ ਨੇ ਉਹਨਾਂ ਨੇ ਕੋਈ ਖਾਲਿਸਤਾਨ ਦੇ ਮੁੱਦੇ ਨੂੰ ਜਿਹੜਾ ਉਹ ਡਿਸਓਨ ਕੀਤਾ। ਸੋ ਬੇਸ਼ੱਕ ਸਾਨੂੰ ਵੀ ਅਸੀਂ ਉਹਨਾਂ ਦਾ ਪੱਖ ਜ਼ਰੂਰ ਦਿੱਤਾ ਹੈ, ਸਾਨੂੰ ਬਹੁਤ ਸਾਰੀਆਂ ਈਮੇਲਸ ਔਰ ਫੋਨ ਕਾਲਸ ਟੋਰਾਂਟੋ ਤੋਂ ਆਈਆਂ ਜਿਹਦੇ 'ਚ ਉਹਨਾਂ ਨੇ ਪਰਿਵਾਰ ਦੇ ਰੂਡ ਬਿਹੇਵੀਅਰ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਬੜੀ ਮੁਸ਼ਕਲ ਨਾਲ ਇੰਨਾ ਕਰ ਸਕੇ ਕਿ ਅਸੀਂ ਖਾਲਿਸਤਾਨ ਦੀ ਲਿਖਤ ਵਾਲਾ ਦੁਸ਼ਾਲਾ ਉਹਨਾਂ ਤੇ ਚਾੜਿਆ ਔਰ ਅਖੀਰ ਵੇਲੇ ਅਸੀਂ ਖਾਲਿਸਤਾਨ ਜ਼ਿੰਦਾਬਾਦ ਦੇ ਸੰਸਕਾਰ ਵੇਲੇ ਨਾਅਰੇ ਲਾ ਸਕੇ। ਅਦਰਵਾਈਜ਼ ਜਿਹੜਾ ਦੂਸਰੇ ਪਾਸਿਓਂ ਉਸ ਦੇ ਲਈ ਕੋਈ ਕੋਆਪਰੇਟ, ਪਰ ਅਸੀਂ ਉਹਨਾਂ ਨੂੰ ਵੀ ਇਹੀ ਰਾਏ ਦਿੱਤੀ ਵੀ ਇਸ ਕਿਸਮ ਦੀਆਂ ਘੜੀਆਂ ਦੇ ਵਿੱਚ ਇਸ ਕਿਸਮ ਦਾ ਇਸ਼ੂ ਨਹੀਂ ਬਣਾਉਣਾ ਚਾਹੀਦਾ। ਪਰਿਵਾਰਾਂ ਦਾ ਇੱਕ ਆਪਣਾ ਮੌਕਫ ਹੁੰਦਾ। ਹੁਣ ਜੇ ਤੁਸੀਂ ਸਰਦਾਰ ਕਪੂਰ ਸਿੰਘ, ਕਿਉਂਕਿ ਮੇਰੇ ਹਮੇਸ਼ਾ ਹੀ ਉਹ ਇੱਕ ਰੋਲ ਮਾਡਲ ਫਿਲਾਸਫਰ ਚਿੰਤਕ ਰਹੇ ਨੇ ਤੇ ਮੈਨੂੰ ਈਵਨ ਉਹਨਾਂ ਦੇ ਪਰਿਵਾਰ ਦੇ ਹਵਾਲੇ ਨਾਲ ਵੀ ਪਤਾ ਹੈ। ਉਹਨਾਂ ਦਾ ਇੱਕੋ ਇੱਕ ਲੜਕਾ ਜਿਹੜੇ ਵਰਲਡ ਬੈਂਕ 'ਚ ਨੇ, ਮੈਂ ਉਹਨਾਂ ਦਾ ਨਾਂ ਤਾਂ ਨਹੀਂ ਲਵਾਂਗਾ ਇੱਥੇ। ਸੋ ਜਿਸ ਵਿਚਾਰਧਾਰਾ ਤੇ ਸਰਦਾਰ ਕਪੂਰ ਸਿੰਘ ਖੜੇ ਸਨ ਉਹ ਉਸ ਦੇ ਬਿਲਕੁਲ ਦੂਜੇ ਪਾਸੇ ਰਹੇ ਔਰ ਇਸ ਗੱਲ ਦਾ ਉਹਨਾਂ ਨੂੰ ਦੁੱਖ ਵੀ ਸੀ। ਹਾਲਾਂਕਿ ਉਹਨਾਂ ਨੂੰ ਮਿਲਣ ਵੀ ਗਿਆ ਜਦੋਂ ਅਖੀਰ ਦੇ ਵਿੱਚ ਉਹ ਬਿਮਾਰ ਸਨ ਔਰ ਜਿਵੇਂ ਇੱਕ ਡਾਇਲੌਗ ਜਿਹੜਾ ਸਰਦਾਰ ਸਾਹਿਬ ਨੇ ਖੁਦ ਹੀ ਸਾਡੀ ਪ੍ਰੈਜ਼ੈਂਸ 'ਚ ਦੱਸਿਆ ਅਖੀਰਲੇ ਆਪਣੇ ਦਿਨਾਂ 'ਚ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ, ਹੋਰ ਵੀ ਨਾਲ ਸਨ ਜੀ ਸੱਜਣ। ਉਹਨਾਂ ਨੇ ਕਿਹਾ ਜੀ ਕਿ ਮੇਰਾ ਲੜਕਾ ਆਇਆ, ਵਰਲਡ ਬੈਂਕ 'ਚ ਕੰਮ ਕਰਦਾ ਹੈ, ਵਾਸ਼ਿੰਗਟਨ ਤੋਂ ਆਇਆ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਵੀ ਡੈਡ ਆਈ ਹੈਵ ਸਪੈਂਟ $5,000 ਜਸਟ ਟੂ ਸੀ ਯੂ, ਕਿ ਮੈਂ ਤੁਹਾਨੂੰ ਸਿਰਫ ਮਿਲਣ ਆਉਣ ਲਈ $5,000 ਖਰਚ ਕੀਤਾ। ਤੇ ਉਹ ਜਿਸ ਕਿਸਮ ਦੇ ਅਣਖੀ ਸਨ ਉਹਨਾਂ ਨੇ ਕਿਹਾ ਓਕੇ ਸਨੀ ਡੋਂਟ ਕਮ ਅਗੇਨ, ਫਿਰ ਨਾ ਆਈ ਹੁਣ ਤੂੰ ਮੈਨੂੰ ਮਿਲਣ, ਤੂੰ ਆਪਣਾ ਰੱਖ 5,000 ਕੋਲ ਜੀ। ਸੋ ਮਤਲਬ ਇਹ ਹੈ ਵੀ ਇਹ ਵੀ ਸਾਨੂੰ ਵੀ ਇਹ ਚਾਹੀਦਾ ਹੈ ਕਿ ਵੀ ਅਸੀਂ ਇਹ ਜਿਹੜੀ ਇਸ ਕਿਸਮ ਦੇ ਸਿਧਾਂਤਕ
ਕਮਿਟਮੈਂਟ ਵਾਲੇ ਇਨਸਾਨ ਹੁੰਦੇ ਨੇ ਇਹ ਬੜੇ ਰੇਅਰ ਹੁੰਦੇ ਨੇ। ਸਾਨੂੰ ਪਰਿਵਾਰਾਂ 'ਚੋਂ ਅਸੀਂ ਲੱਭੀਏ ਕਿ ਜੀ ਉਹਨਾਂ ਦੇ ਰਸਤੇ ਵਾਲੇ ਹਾਂ ਕੋਈ ਇੱਕ ਅੱਧਾ ਨਿਕਲ ਆਏ ਜਾਂ ਉਹਨਾਂ ਦਾ ਵਿਰਸਾ ਕਿਸੇ ਦਾ ਅੱਗੋਂ ਤੁਰ ਪਏ, ਇਹ ਵੱਖਰੀ ਗੱਲ ਹੁੰਦੀ ਹੈ। ਪਰਿਵਾਰਾਂ ਦਾ ਇੱਕ ਆਪਣਾ ਦੁਨੀਆਦਾਰੀ ਦਾ ਇੱਕ ਸਬੱਬ ਹੁੰਦਾ ਹੈ, ਉਸ ਦਾਇਰੇ 'ਚੋਂ ਬਾਹਰ ਨਿਕਲ ਕੇ ਨਹੀਂ ਸੋਚਦੇ। ਉਹਨਾਂ ਨੇ ਇੱਕ ਆਪਣੀ ਚੰਗੇ ਇਨਸਾਨ ਨੇ, ਚੰਗੇ ਇਨਸਾਨ ਹੋਣਗੇ ਪਰਿਵਾਰਾਂ ਵਾਲੇ, ਮੇਰਾ ਕੋਈ ਕਿਸੇ ਨਾਲ ਨਿੱਜੀ ਮੇਰੀ ਜਾਣ ਪਛਾਣ ਨਹੀਂ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਇਹ ਜਿਹੜਾ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾੜੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇਹ ਖੰਨਿਓ ਤਿੱਖੀ ਵਾੜੋ ਨਿੱਕੀ ਦਾ ਰਸਤਾ ਹੈ। ਤੇ ਬਹੁਤ ਵਾਰ ਪਰਿਵਾਰ ਦੇ ਜਿਹੜੇ ਜੀ ਨੇ ਉਹ ਜ਼ਰੂਰੀ ਨਹੀਂ ਹੈ ਵੀ ਉਹਨਾਂ ਵੈਲਿਊਜ਼ ਨੂੰ ਜਾਂ ਉਸੇ ਦ੍ਰਿੜਤਾ ਨੂੰ ਉਸ ਕਦਰ ਹੀ ਜਿਹੜੇ ਨੇ ਉਹ ਪਰਨਾਏ ਹੋਏ ਹੋਣ। ਸੋ ਅਖੀਰ ਦੇ ਵਿੱਚ ਉਹਨਾਂ ਨੇ ਜਿਹੜੀ ਉਹਨਾਂ ਦੀ ਲੈਗੇਸੀ ਦੀ ਗੱਲ ਕੀਤੀ ਹੈ, ਉਹਦੇ ਨਾਲ ਅਸੀਂ ਸਹਿਮਤ ਹੈ ਜੀ ਕਿ ਉਹਨਾਂ ਦੀ ਲੈਗੇਸੀ ਜਿਹੜਾ ਪੀੜ੍ਹੀਆਂ ਨੂੰ ਉਹਨਾਂ ਨੇ ਸਿਖਾਇਆ, ਪੜ੍ਹਾਇਆ, ਔਰ ਮੈਂ ਸਮਝਦਾ ਵੀ ਖਾਲਿਸਤਾਨ ਦੇ ਹਵਾਲੇ ਨਾਲ ਇੱਕ ਬੁੱਢੇ ਜਰਨੈਲ ਦੀ ਤਰ੍ਹਾਂ ਉਹਨਾਂ ਨੇ ਅਖੀਰ ਤੱਕ ਉਸ ਕੈਨੇਡਾ ਦੀ ਧਰਤੀ ਤੇ ਹੀ ਆਪਣੇ ਸਾਹ ਛੱਡੇ। ਉਹਨਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਕੋਈ ਮੁਆਫੀ ਮੰਗ ਕੇ ਵੀਜ਼ਾ ਲੈ ਕੇ ਇੰਡੀਆ ਨਹੀਂ ਗਏ ਜੀ, ਔਰ ਉਹਨਾਂ ਨੇ ਅਖੀਰ ਤੱਕ ਆਪਣੀ ਆਵਾਜ਼ ਬੁਲੰਦ ਰੱਖੀ। ਸੋ ਸਾਡੇ ਲਈ ਉਹਨਾਂ ਦੀ ਲੈਗੇਸੀ ਉਸ ਖਾਲਿਸਤਾਨੀ ਬਜ਼ੁਰਗ ਜਰਨੈਲ ਵਾਲੀ ਰਹੇਗੀ ਜੀ, ਜਿਨ੍ਹਾਂ ਨੂੰ ਉਹਨਾਂ ਨੇ ਪੰਜਾਬੀ ਸਿਖਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵੱਲ ਲਾਇਆ ਔਰ ਉਹਨਾਂ ਨੂੰ ਸਿੱਖ ਇਤਿਹਾਸ ਔਰ ਸਿੱਖੀ ਵੈਲਿਊਜ਼ ਦੀ ਦ੍ਰਿੜਤਾ ਦਿੱਤੀ। ਉਹਨਾਂ ਦੇ ਲਈ ਉਹ ਲੈਗੇਸੀ ਰਹੇਗੀ। ਔਰ ਜਿਵੇਂ ਪਰਿਵਾਰ ਨੇ ਮਹਿਸੂਸ ਕੀਤਾ ਕਿ ਅਖੀਰ 'ਚ ਉਹਨਾਂ ਨੇ ਆਪਣੀਆਂ ਬਾਹਾਂ ਉਲਾਰ ਕੇ ਸਭ ਨੂੰ ਫॉरगिवनेस ਦਿੱਤੀ, ਮੁਆਫੀ ਦਿੱਤੀ। ਸੋ ਜ਼ਾਹਰ ਹੈ ਮੁਆਫੀ ਉਹਨੂੰ ਹੀ ਦਿੱਤੀ ਜਾਂਦੀ ਹੈ ਜਿੱਥੇ ਕਿਤੇ ਨਾ ਕਿਤੇ ਪਹਿਲਾਂ ਲੈਪਸ ਹੋਇਆ ਹੁੰਦਾ। ਸੋ ਇਹ ਪਰਿਵਾਰ ਦੀ ਲੈਗੇਸੀ ਹੈ ਕਿ ਉਹਨਾਂ ਨੇ ਉਹਨਾਂ ਦਾ ਵੱਡਾਪਨ ਫॉरगिवनेस ਦੇਖਿਆ ਔਰ ਭੈਣ ਜੀ ਨੇ ਕਿਹਾ ਵੀ ਅਸੀਂ ਵੀ ਉਹਨਾਂ ਨੂੰ ਫਿਰ ਜਿਹੜਾ ਪਿਆਰ ਔਰ ਜਿਹੜਾ ਪਰਿਵਾਰ ਦੀ ਸਟਰੈਂਥ ਹੈ ਉਹ ਵੀ ਦਿੱਤੀ ਹੈ। ਸੋ ਅਸੀਂ ਇਸ ਦੁੱਖ ਦੀ ਘੜੀ ਔਰ ਉਹਨਾਂ ਨੇ ਜਿਵੇਂ ਕਿਹਾ ਕਿ 1 ਦਸੰਬਰ ਨੂੰ 2 ਦਸੰਬਰ ਨੂੰ ਉਹਨਾਂ ਦੀ ਅੰਤਮ ਅਰਦਾਸ ਹੈ ਜੀ। ਸੋ ਮੇਰਾ ਖਿਆਲ ਹੈ ਵੀ ਜਿਹੜੇ ਪੰਥਕ ਵਿਰਸੇ ਵਾਲੇ ਵੀਰ ਭੈਣਾਂ ਨੇ ਉਹਨਾਂ ਨੇ ਵੀ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਅਰਦਾਸ ਰੱਖੀ ਹੈ। ਸੋ ਅਸੀਂ ਆਪਣੇ ਓਨਟਾਰੀਓ ਔਰ ਜਿਹੜੇ ਵੀ ਵੀਰ ਭੈਣਾਂ ਪਹੁੰਚ ਸਕਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਵੀ ਕਰਾਂਗੇ ਜੀ ਕਿ ਉਹ ਦੋਨਾਂ ਸਮਾਗਮਾਂ ਦੇ ਵਿੱਚ ਹੀ, ਕਿਉਂਕਿ ਸਾਡੇ ਲਈ ਉਹ ਪ੍ਰੇਰਨਾ ਸਰੋਤ ਨੇ, ਉਸ ਦੇ ਵਿੱਚ ਉਹ ਸ਼ਮੂਲੀਅਤ ਕਰਨ ਜੀ। ਭੈਣ ਜੀ ਇਸ਼ਨਾਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਜੇ ਸਾਡੇ ਸ਼ਬਦਾਂ ਨੇ ਉਹਨਾਂ ਦੇ ਪਰਿਵਾਰ ਦੇ ਕਿਸੇ ਜੀਅ ਨੂੰ ਵੀ ਕੋਈ ਖੇਦ, ਕੋਈ ਖੇਚਲ ਦਿੱਤੀ ਹੈ ਤੇ ਉਸ ਦੇ ਲਈ ਅਸੀਂ ਉਹਨਾਂ ਤੋਂ ਮਾਫੀ ਚਾਹਾਂਗੇ। ਪਰ ਅਸੀਂ ਸਮਝਦੇ ਹਾਂ ਵੀ ਉਹਨਾਂ ਦਾ ਵਿਰਸਾ ਸਿਰਫ ਪਰਿਵਾਰ ਦਾ ਵਿਰਸਾ ਨਹੀਂ ਹੈ, ਉਹ ਵੱਡਾ ਵਿਰਸਾ ਹੈ ਔਰ ਸਾਰੇ ਪੰਥ ਦਾ ਵਿਰਸਾ ਹੈ, ਕੌਮੀ ਆਜ਼ਾਦੀ ਦਾ ਵਿਰਸਾ ਹੈ। ਔਰ ਸਾਨੂੰ ਹਮੇਸ਼ਾ ਹੀ ਉਹ ਪ੍ਰੋਫੈਸਰ ਉਦੈ ਸਿੰਘ ਯਾਦ ਰਹਿਣਗੇ ਜਿਨ੍ਹਾਂ ਨੇ ਕੌਮੀ ਘਰ ਦੇ ਲਈ, ਕੌਮੀ ਅਣਖ ਦੇ ਲਈ ਔਰ ਖਾਲਸਾਈ ਗੈਰਤ ਕੀ ਹੈ ਔਰ ਸਿਧਾਂਤ ਤੇ ਪਰਪੱਕਤਾ ਕੀ ਹੈ ਜਿਸ ਦੇ ਲਈ ਉਹ ਸਾਰਾ ਜੀਵਨ ਖਲੋਤੇ ਔਰ ਲੜੇ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।